ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 2 ਸਤੰਬਰ ਤੇ ਪਾਕਿਸਤਾਨ 'ਚ ਪੀਰ ਦੀ ਸਵੇਰ। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਜਿੰਨੇ ਵੀ ਰਿਪੋਰਟਰ ਸਹਾਫੀ ਇਸ ਵੇਲੇ ਅਡਿਆਲਾ ਜੇਲ੍ਹ ਨੂੰ ਕਵਰ ਕਰਦੇ ਨੇ, ਚੌਧਰੀ ਸਾਹਿਬ ਨੇ ਉਹਨਾਂ ਨੂੰ ਸੱਦਿਆ ਆਪਣੇ ਕੋਲ, ਉਹਨਾਂ ਨੂੰ ਚਾਹ ਪਿਆਈ, ਬਿਸਕਿਟ ਸ਼ਿਸਕਿਟ ਖਵਾਏ। ਜਿੰਨੇ ਦਾ ਮਤਲਬ ਹੈ ਜ਼ਰੂਰੀ ਨਹੀਂ ਕਿ 100%, ਉਹਨਾਂ ਦੇ ਵਿੱਚੋਂ 80% 70% ਉਹਨਾਂ ਨੂੰ ਰੋਟੀ ਪਾਣੀ ਖਵਾਉਣ ਤੋਂ ਬਾਅਦ ਉਹਨਾਂ ਨੂੰ ਇਹ ਹਦਾਇਤ ਕੀਤੀ ਗਈ ਕਿ ਤੁਸੀਂ ਹੁਣ ਜਦੋਂ ਵੀ ਰਿਪੋਰਟ ਕਰਨੀ ਹੈ ਨਾ ਤੇ ਇਹ ਹੀ ਆਖਣਾ ਵੀ ਇਮਰਾਨ ਖਾਨ ਦੀ ਜਿਹੜੀ ਬਾਡੀ ਲੈਂਗੁਏਜ ਸੀ ਨਾ ਉਹ ਕੌਨਫੀਡੈਂਟ ਨਹੀਂ ਸੀ। ਇਮਰਾਨ ਖਾਨ ਪਰੇਸ਼ਾਨ ਨਜ਼ਰ ਆ ਰਿਹਾ ਸੀ, ਇਮਰਾਨ ਖਾਨ ਟੁੱਟਿਆ ਹੋਇਆ ਨਜ਼ਰ ਆ ਰਿਹਾ ਸੀ, ਇਮਰਾਨ ਖਾਨ ਜਿਹੜਾ ਉਹ ਸਮਝ ਨਹੀਂ ਸੀ ਆ ਰਹੀ ਉਹਨੂੰ ਕਿ ਉਹ ਕੀ ਗੱਲ ਕਰੇ। ਮਤਲਬ ਕਿ ਤੁਸੀਂ ਇਮਰਾਨ ਖਾਨ ਨੂੰ ਨਾ ਖਿਲਰਿਆ ਹੋਇਆ, ਟੁੱਟਿਆ ਹੋਇਆ, ਵੀਕ, ਕਮਜ਼ੋਰ ਇਹੋ ਜਿਹੀ ਰਿਪੋਰਟਿੰਗ ਕਰਨੀ ਹੈ। ਜਿੱਦਣ ਦੀ ਵੀ ਤੁਸੀਂ ਰਿਪੋਰਟਿੰਗ ਕਰਨੀ ਆ ਕੇ ਤੇ ਇਮਰਾਨ ਖਾਨ ਦੀ ਬਾਡੀ ਲੈਂਗੁਏਜ 'ਤੇ ਜ਼ਰੂਰ ਰਿਪੋਰਟਿੰਗ ਕਰਨੀ ਹੈ ਕਿ ਇਮਰਾਨ ਖਾਨ ਕੌਨਫੀਡੈਂਟ ਨਹੀਂ ਸੀ। ਹੁਣ ਇੱਥੋਂ ਇਹਨੂੰ ਫਲਿੱਪ ਕਰਕੇ ਦੂਜਾ ਪਾਸਾ ਸਮਝਣ ਦੀ ਕੋਸ਼ਿਸ਼ ਕਰਦੇ। ਇਹਦਾ ਮਤਲਬ ਹੈ ਕਿ ਚੌਧਰੀ ਸਾਹਿਬ ਨੂੰ ਇਮਰਾਨ ਖਾਨ ਦੇ ਹਾਸੇ ਤੋਂ ਵੀ ਮਸਲਾ ਹੈ, ਇਮਰਾਨ ਖਾਨ ਦੇ ਕੌਨਫੀਡੈਂਸ ਤੋਂ ਵੀ ਮਸਲਾ ਹੈ ਅਤੇ ਇਮਰਾਨ ਖਾਨ ਟੁੱਟਣ ਨਹੀਂ ਡਿਆ ਇਹਦੇ ਤੋਂ ਵੀ ਮਸਲਾ ਹੈ। ਇਹ ਮੈਨੂੰ ਹੁਣ ਇਹ ਗੱਲ ਇਸ ਤੋਂ ਵੀ ਯਾਦ ਹੈ ਕਿ ਜਿਸ ਵੇਲੇ ਮੈਨੂੰ ਫੜਿਆ ਗਿਆ ਸੀ ਅਤੇ ਕੋਈ ਬੰਦਾ ਲਾਗੇ ਆਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਸੀ ਅਤੇ 2 ਬੰਦੇ ਆਏ ਖਸੂਸੀ ਤੌਰ 'ਤੇ। ਜੇਲ੍ਹ ਦੇ ਵਿੱਚ ਮੇਰੀਆਂ ਤਸਵੀਰਾਂ ਖਿੱਚੀਆਂ ਗਈਆਂ ਜਿਸ ਵੇਲੇ ਮਾਰ ਕੁੱਟਣ ਤੋਂ ਬਾਅਦ ਮੈਂ ਉੱਥੇ ਬੈਠਾ ਸੀ। ਤਸਵੀਰ ਤੁਹਾਡੇ ਸਾਹਮਣੇ ਆਈ ਵੀ ਸੀ। ਬਾਅਦ 'ਚੋਂ ਸਹਾਫੀਆਂ ਨੂੰ ਦਿੱਤੀ ਗਈ ਤਸਵੀਰ ਜਿੱਥੇ ਮੈਂ ਜ਼ਮੀਨ 'ਤੇ ਬੈਠਾ ਹੋਇਆ ਔਰ ਉਹ ਤਸਵੀਰ ਖਿੱਚੀ ਗਈ ਸੀ। ਉਹ 2 ਉਹਦੇ ਮਕਾਸਦ ਹੁੰਦੇ ਨੇ, ਇੱਕ ਤਾਂ ਦੂਜਿਆਂ ਨੂੰ ਡਰਾਉਣ ਵਾਸਤੇ ਵੀ ਵੇਖੋ ਅਸੀਂ ਇਹ ਕਰ ਲੈਂਦੇ, ਦੂਜਾ ਜਿਹਨੂੰ ਫੜਿਆ ਉਹਦੀ ਤਹਿਕੀਰ ਕਰਨ ਵਾਸਤੇ, ਅਤੇ ਦੂਜਾ ਤੁਹਾਨੂੰ ਤੁਹਾਡੀ ਔਕਾਤ ਦੱਸਣ ਵਾਸਤੇ ਵੀ ਇਹ ਤੁਹਾਡੀ ਟੋਟਲ ਔਕਾਤ ਜੇ ਜਦੋਂ ਦਿਲ ਕਰੇ ਫੜ ਕੇ ਅੰਦਰ ਵੀ ਪਾ ਦਿਆਂਗੇ, ਤੁਹਾਨੂੰ ਕੁੱਟਾ ਮਾਰਾਂਗੇ ਵੀ ਅਤੇ ਉਸ ਤੋਂ ਬਾਅਦ ਤੁਹਾਡੀ ਹਾਲਤ ਵੀ ਇਹ ਕਰ ਦਿਆਂਗੇ ਤਾਂ ਕਿ ਤੁਸੀਂ ਇਬਰਤ ਫੜੋ ਅਤੇ ਕੋਈ ਨਾ ਉਹਨਾਂ ਵਾਲੇ ਪਾਸੇ ਸਵਾਲ ਪੁੱਛੋ ਅਤੇ ਨਾ ਉਹਨਾਂ ਵਾਲੇ ਪਾਸੇ ਗੱਲ ਕਰੋ। ਮਤਲਬ ਦੱਸਣ ਦਾ ਤੁਹਾਨੂੰ ਇਹ ਹੈ ਵੀ ਇਹ ਚੌਧਰੀ ਸਾਹਿਬ ਦਾ ਮਹਿਬੂਬ ਮਸ਼ਗਲਾ ਹੈ ਕਿ ਲੋਕਾਂ ਨੂੰ ਕਮਜ਼ੋਰ ਵਿਖਾਓ, ਲੋਕਾਂ ਨੂੰ ਵਿਖਰੇ ਹੋਏ ਵਿਖਾਓ ਅਤੇ ਆਪ ਚੌੜੇ ਹੋ ਕੇ ਨਿੱਸਰ ਕੇ ਕੈਮਰੇ 'ਤੇ ਆ ਕੇ ਬਹਿ ਕੇ ਵੇਖੋ। ਭਾਵੇਂ ਅੰਦਰੋਂ ਆਪਣਾ ਹਾਲ ਵੀ ਉਹੀ ਹੋਵੇ ਜਿਹੜਾ ਸਾਡਾ ਹੈ ਜਾਂ ਕਿਸੇ ਹੋਰ ਦਾ ਹੈ, ਲੇਕਿਨ ਆਪ ਨਿੱਸਰ ਕੇ ਕੈਮਰੇ 'ਤੇ ਤਸਵੀਰਾਂ ਖਿਚਵਾਉਣੀਆਂ ਨੇ। ਅਤੇ ਜਿਹੜਾ ਦੂਸਰੇ ਪਾਸੇ ਬੰਦਾ ਹੈ ਜਿਹੜਾ ਉਸ ਵੇਲੇ ਗੋਡੇ ਥੱਲੇ ਹੈ ਉਹਨੂੰ ਵਿਖਾਉਣਾ ਵੀ ਇਹ ਉੱਜੜ ਗਿਆ, ਮਰ ਗਿਆ, ਡਰ ਗਿਆ, ਇਹਦੀ ਕਹਾਣੀ ਖਤਮ ਹੋ ਗਈ ਹੈ। ਹਰ ਤਰ੍ਹਾਂ ਦੀ ਹਰਕਤ ਕਰਨੀ। ਮਤਲਬ ਮੈਨੂੰ ਅਜੇ ਵੀ ਯਾਦ ਹੈ ਕਿ ਜਿਸ ਵੇਲੇ ਮੈਨੂੰ ਇੱਕ ਵਾਰੀ ਅਦਾਲਤ 'ਤੇ ਲਿਆਏ ਅਤੇ ਮੇਰੇ ਮੂੰਹ ਤੋਂ ਮਾਸਕ ਖਿੱਚ ਲਿਆ, ਉਸ ਵੇਲੇ ਮੈਨੂੰ ਸਾਹ ਨਹੀਂ ਸੀ ਆ ਰਿਹਾ। ਆਕਸੀਜਨ ਮੇਰੀ ਜਿਹੜੀ ਉਹ ਮੈਨੂੰ ਲੱਗਦਾ ਹੈ ਕਿ ਕੋਈ 85-84 'ਤੇ ਡਰੋਪ ਹੋਈ ਸੀ। ਸਟੀਰੋਇਡਸ ਲੱਗ ਰਹੇ ਸਨ, ਓਰਲੀ ਵੀ ਇੰਜੈਕਟ ਵੀ ਹੋ ਰਹੇ ਸਨ, ਬਹੁਤ ਹੀ ਬੁਰਾ ਹਾਲ ਸੀ। ਉਹ ਜਿਸ ਵੇਲੇ ਮਾਸਕ ਖੋਇਆ ਗਿਆ ਅਤੇ ਮੇਰੀ ਆਵਾਜ਼ ਵੀ ਨਹੀਂ ਸੀ ਨਿਕਲ ਰਹੀ ਅਤੇ ਮੈਂ ਮਾਸਕ ਮੰਗ ਰਿਹਾ। ਇੱਕ ਵੀਲ ਚੇਅਰ ਦੇ ਉੱਤੇ ਮੇਰੀ ਤਸਵੀਰ ਹੈ ਜਿਹੜੀ ਮੈਂ ਹੱਥ ਵਧਾ ਕੇ ਮਾਸਕ ਮੰਗ ਰਿਹਾ। ਉਹ ਮੈਨੂੰ ਯਾਦ ਹੈ ਅਜੇ ਵੀ, ਉਹ SP ਸਾਹਿਬ ਹੁਣ ਰਿਟਾਇਰ ਹੋ ਗਏ ਨੇ ਅਤੇ ਉਹਨਾਂ ਦੀ ਮੈਨੂੰ ਸ਼ਕਲ ਵੀ ਯਾਦ ਹੈ, ਉਹਨਾਂ ਦਾ ਕਿਰਦਾਰ। ਉਹਨਾਂ ਨੇ ਮੇਰੇ ਕੋਲੋਂ ਮਾਸਕ ਖੋਇਆ ਸੀ ਅਤੇ ਉਹਨਾਂ ਨੇ ਸ਼ਾਇਦ ਆਪਣੇ ਨੇਲ ਨਹੀਂ ਸੀ ਕੱਟੇ ਜਾਂ ਕੀ ਕੀਤਾ ਸੀ ਅਤੇ ਇੱਥੋਂ ਮੇਰਾ ਮੂੰਹ ਵੀ ਕੱਟਿਆ ਗਿਆ ਸੀ, ਖੂਨ ਵੀ ਨਿਕਲਿਆ ਸੀ। ਮੈਨੂੰ ਅੱਜ ਵੀ ਯਾਦ ਹੈ। SP ਸਾਹਿਬ ਵੀ ਯਾਦ ਨੇ ਅਤੇ ਉਹਨਾਂ ਦੀ ਉਹ ਹਰਕਤ ਵੀ ਯਾਦ ਹੈ ਅਤੇ ਉਹਨਾਂ ਨੇ ਉਹ ਮਾਸਕ ਤੋੜ ਦਿੱਤਾ ਸੀ ਖਿੱਚ ਕੇ। ਅਤੇ ਉਹ ਮੈਂ ਮਾਸਕ ਮੰਗ ਰਿਹਾ ਅਤੇ ਉਹ ਜ਼ਾਹਿਰ ਹੈ ਉਹ ਜਿਹੜੀ ਤਸਵੀਰ ਆਈ ਹੈ ਔਰ ਉਹਦੇ 'ਚ ਉਹ ਜਿਹੜੀ ਮੇਰੀ ਆਵਾਜ਼ ਹੈ ਕਿਉਂਕਿ ਨਿਕਲ ਨਹੀਂ ਰਹੀ, ਅਤੇ ਉਹਨੂੰ ਵੀ ਚੌਧਰੀ ਸਾਹਿਬ ਨੇ ਹੀ ਕਿਹਾ ਸੀ ਕਿ ਮੈਂ ਵੀਲ ਚੇਅਰ 'ਤੇ ਬੈਠਾ ਰੋਣ ਡਿਆ। ਹਾਲਾਂਕਿ ਅੱਲਾ ਦਾ ਸ਼ੁਕਰ ਹੈ ਕਿ ਉਹ ਇੱਕ ਬਿਮਾਰੀ ਸੀ, ਉਹ ਅੱਲਾ ਨੇ ਉਸ ਤੋਂ ਬਾਅਦ ਸ਼ਫਾ ਦਿੱਤੀ ਅਤੇ ਵਰਨਾ ਚੌਧਰੀ ਸਾਹਿਬ ਦਾ ਪ੍ਰੋਗਰਾਮ ਤਾਂ ਹੋਏਗਾ ਵੀ ਚਲੋ ਉੱਤੇ ਹੀ ਅਪੜਾ ਦਈਏ। ਕਹਿਣ ਦਾ ਮਤਲਬ ਇਹ ਕਿ ਬੰਦੇ ਨੂੰ ਵੀਕ ਵਿਖਾਉਣਾ, ਟੁੱਟਿਆ ਹੋਇਆ ਵਿਖਾਉਣਾ, ਬੰਦੇ ਨੂੰ ਬਿਲਕੁਲ ਘਾਬਰਿਆ ਹੋਇਆ ਵਿਖਾਉਣਾ। ਔਰ ਦੂਸਰੀ ਗੱਲ ਇਹ ਹੈ ਕਿ ਜੇ ਕੋਈ ਘਾਬਰ ਵੀ ਗਿਆ ਤਾਂ ਕਿਹੜਾ ਕੋਈ ਦਹਿਸ਼ਤਗਰਦ ਸਨ ਲੋਕੀ, ਜਾਂ ਮੇਰਾ ਮਤਲਬ ਕੋਈ BLA ਦੇ ਲੋਕੀ ਸਨ, ਇਹਦੇ ਆਮ ਸ਼ਹਿਰੀ ਸਨ ਪਾਕਿਸਤਾਨ ਦੇ। ਜਿੰਨਾ ਮਾਰੋ ਕੁੱਟੋਗੇ ਉਹਦੇ 'ਚ ਲੋਕੀ ਵਿਚਾਰੇ ਘਾਬਰਨਗੇ ਵੀ, ਕੋਈ ਰੋਏਗਾ ਵੀ, ਕੋਈ ਤਰਲੇ ਵੀ ਮਾਰੇਗਾ, ਪਤਾ ਨਹੀਂ ਲੋਕਾਂ ਕੀ ਕੁਝ ਕੀਤਾ ਹੋਏਗਾ। ਇਸੇ ਲਈ ਲੋਕਾਂ ਮਜਬੂਰ ਹੋ ਕੇ ਸਟੇਟਮੈਂਟਾਂ ਵੀ ਲਿਖ ਛੱਡੀਆਂ ਨੇ। ਬਹਰਹਾਲ ਮੁਖਤਸਰ ਗੱਲ ਇਹ ਹੈ ਜੀ ਕਿ ਇਹ ਹੁਣ ਸਹਾਫੀਆਂ ਨੂੰ ਇਹ ਮਸ਼ਵਰਾ ਦਿੱਤਾ ਗਿਆ ਅਤੇ ਤਕਰੀਬਨ ਸਾਰੇ ਇਦਾਰੇ ਜਿਹੜੇ ਨੇ ਇਹਨਾਂ ਦੇ ਆਪਣੇ ਸਹਾਫਤੀ ਇਦਾਰੇ, ਉਹਨਾਂ ਦੇ ਸਹਾਫੀਆਂ ਦਾ ਤਬਾਦਲਾ ਵੀ ਕਰ ਦਿੱਤਾ ਗਿਆ। ਅੱਛਾ, ਤਬਾਦਲੇ ਤੋਂ ਚੇਤਾ ਆਇਆ ਇੱਕ ਹੋਰ ਖਬਰ ਤੁਹਾਨੂੰ ਦੇਣੀ। ਅਡਿਆਲਾ ਜੇਲ੍ਹ ਦੇ ਵਿੱਚ ਤਬਾਦਲੇ ਕਰਨ ਦੀ ਇੱਕ ਹੋਰ ਵਜ੍ਹਾ ਵੀ ਸਾਨੂੰ ਸਮਝ ਆਈ। ਉਹ ਸਮਝ ਇਹ ਆਈ ਹੈ ਕਿ ਜ਼ਿਆਦਾਤਰ ਉੱਥੇ ਜਿਹੜੇ ਮੁਲਾਜ਼ਮੀਨ ਸਨ ਉਹ ਇਮਰਾਨ ਖਾਨ ਦੀ ਮੁਹੱਬਤ 'ਚ ਗ੍ਰਿਫਤਾਰ ਹੋ ਗਏ ਸਨ।
ਮੈਂ ਕਿਉਂਕਿ ਇਮਰਾਨ ਖਾਨ ਸਾਹਿਬ ਨਾਲ ਇਹ ਕੰਮ ਕੀਤਾ ਤੇ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਣਾ ਹੈ ਕਿ ਇਮਰਾਨ ਖਾਨ ਸਾਹਿਬ ਨੂੰ ਇਹ ਅੱਲਾ ਨੇ ਕੁਝ ਦਿੱਤਾ ਹੋਇਆ ਹੈ ਕਿ ਉਹ ਇੱਕ ਉਹਨਾਂ ਖੂਬੀ ਆਪਣੇ ਆਪ 'ਚ ਆਪ ਨਹੀਂ ਪੈਦਾ ਕੀਤੀ ਹੈ, ਰੱਬ ਦਾ ਦੇਣ ਹੈ। ਉਹਨਾਂ ਨੂੰ ਜਦੋਂ ਬੰਦੇ ਮਿਲਦੇ ਨੇ ਨਾ ਬੜੇ ਸਾਰੇ, ਤੇ ਉਹ ਹੋਰ ਪਹਿਲਾਂ ਹੋ ਸਕਦਾ ਜੋ ਵੀ ਉਹ ਸੋਚਦੇ ਹੋਣ ਖਾਨ ਸਾਹਿਬ ਵਾਸਤੇ, ਲੇਕਿਨ ਜਦੋਂ ਮਿਲਦੇ ਨੇ ਤੇ ਉਹ ਉਹਨਾਂ ਦੇ ਸਹਰ 'ਚ ਮੁਬਤਲਾ ਹੋ ਜਾਂਦੇ ਨੇ, ਭਾਵੇਂ ਉਹਨਾਂ ਦਾ ਮੁਖਾਲਫ ਹੋਵੇ ਤੇ ਭਾਵੇਂ ਉਹਨਾਂ ਦਾ ਦੋਸਤ ਹੋਵੇ। ਕਈਆਂ ਸਾਰਿਆਂ ਨੂੰ ਤੇ ਪਹਿਲਾ ਮਿੰਟ ਡੇਢ ਮਿੰਟ ਗੱਲ ਹੀ ਚੇਤੇ ਨਹੀਂ ਆਉਂਦੀ ਵੀ ਕਰਨ ਕੀ ਆਏ ਸਾਂ, ਐਸਾ ਔਰਾ ਹੈ ਉਹਨਾਂ ਦਾ। ਤੇ ਬਹਰਹਾਲ ਉਹ ਤੇ ਉਹਨਾਂ ਦਾ ਉੱਥੇ ਤੇ ਗਨਮੈਨ ਹੋਵੇ ਤੇ ਡਰਾਈਵਰ ਹੋਵੇ ਤੇ ਮਾਲੀ ਹੋਵੇ ਤੇ ਕੋਈ ਬੰਦਾ ਵੀ ਹੋਵੇ, ਉਹ ਇੱਕ ਬੜਾ ਮਿਟਿਆ ਹੋਇਆ ਆਦਮੀ ਹੈ ਇਮਰਾਨ ਖਾਨ, ਦਰਵੇਸ਼ ਆਦਮੀ ਹੈ। ਮਤਲਬ ਕੋਈ ਉਹਦੇ ਵਿੱਚ ਗਰੂਰ ਨਹੀਂ ਹੈ, ਉਹ ਹਰ ਬੰਦੇ ਨੂੰ ਇੱਕੋ ਤਰ੍ਹਾਂ ਹੀ ਮਿਲਦਾ ਹੈ। ਤਾਂ ਜ਼ਾਹਿਰ ਹੈ ਜਿਹੜੇ ਛੋਟੇ ਲੈਵਲ ਦੇ ਉੱਤੇ ਮੁਲਾਜ਼ਮੀਨ ਕੰਮ ਕਰਦੇ ਹੋਣੇ ਨੇ, ਉਹ ਉਹਨਾਂ ਦੇ ਦਿਲ ਦਾ ਜਾਨੀ ਵੀ ਬਣ ਗਿਆ। ਤੇ ਜਦੋਂ ਕੋਈ ਦਿਲ ਦਾ ਜਾਨੀ ਬਣ ਜੇ ਤੇ ਉਹਦੀ ਬੰਦਾ ਪ੍ਰੋਟੈਕਸ਼ਨ ਵੀ ਕਰਦਾ ਹੈ, ਉਹਦੇ ਵਾਸਤੇ ਸਾਰੇ ਕੰਮ ਵੀ ਕਰਦਾ ਹੈ ਤੇ ਉਹਦੀ ਖੁਸ਼ੀ ਵੀ ਚਾਹੁੰਦਾ ਹੈ। ਤੇ ਉਹ ਇਹ ਚੌਧਰੀ ਸਾਹਿਬ ਨੂੰ ਰੌਲਾ ਬਣਿਆ, ਇਸ ਤੋਂ ਤਬਾਦਲੇ ਈਵਨ ਖਾਕਰੂਬ ਤੱਕ ਚੇਂਜ ਕਰ ਦਿੱਤਾ ਹੈ। ਮਤਲਬ ਜਿਹੜਾ ਸਵੀਪਰ ਸੀ ਉਹ ਵੀ ਇੱਥੋਂ ਚੇਂਜ ਕਰ ਦਿੱਤਾ ਹੈ। ਰੌਲਾ ਇਹ ਹੈ ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਨਵੇਂ ਆਉਣੇ ਨੇ ਉਹਨਾਂ ਨੇ ਵੀ ਉਹਨਾਂ ਦੀ ਮੁਹੱਬਤ 'ਚ ਗ੍ਰਿਫਤਾਰ ਹੋ ਜਾਣਾ। ਕਰੋਗੇ ਕੀ? ਤੇ ਰੱਬ ਦਾ ਦੇਣ ਹੈ, ਕਿਹਨੂੰ ਰੱਬ ਇੱਜ਼ਤ ਦੇਵੇ, ਕਿਹਨੂੰ ਲੋਕਾਂ ਨੂੰ ਪਿਆਰ ਕਿਹਦੇ ਨਾਲ ਕਰਵਾਵੇ, ਕਿਹਦੇ ਨਾਲ ਨਾ ਕਰਵਾਵੇ, ਤੇ ਤੁਸੀਂ ਅਸੀਂ ਕੀ ਕਰ ਸਕਦੇ ਹਾਂ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਲਾਹੌਰ ਦੇ ਵਿੱਚ ਇੱਕ ਨਸ਼ਿਸਤ ਹੋਈ, ਇੱਕ ਬੈਠਕ ਹੋਈ, ਇੱਕ ਮਹਿਫਲ ਹੋਈ, ਕਾਨਫਰੰਸ ਕਹਿ ਲਓ, ਸੈਮੀਨਾਰ ਕਹਿ ਲਓ, ਜੋ ਵੀ ਉਹਨੂੰ ਆਖਣਾ। ਉਹਦੇ 'ਚ ਬੜੇ ਸਾਰੇ ਅਦਬੀ ਲੋਕ ਆਏ, ਕੋਈ ਦਾਨਸ਼ਵਰ ਆਏ, ਕੋਈ ਲਿਖਾਰੀ ਆਏ, ਆਰਟਿਸਟ ਆਏ। ਉੱਥੇ ਬੁਸ਼ਰਾ ਅੰਸਾਰੀ ਸਾਹਿਬਾ ਵੀ ਸਨ ਤੇ ਅੱਗੋਂ ਸਾਡਾ ਸੱਜਣ ਸੁਹੇਲ ਵੜਾਇਚ ਵੀ ਸੀ। ਹੁਣ ਮੈਨੂੰ ਇਹ ਨਹੀਂ ਸਮਝ ਕਿ ਬੁਸ਼ਰਾ ਅੰਸਾਰੀ ਸਾਹਿਬਾ ਨੇ ਐਡਾ ਸਾਰਾ ਰੰਦਾ ਕਿਉਂ ਫੇਰ ਚੜਿਆ ਸੁਹੇਲ ਵੜਾਇਚ ਸਾਹਿਬ 'ਤੇ। ਮੈਂ ਅੱਜ ਕੱਲ੍ਹ ਫੇਰਨਾ ਬੰਦ ਕੀਤਾ ਹੈ, ਤੁਹਾਨੂੰ ਪਤਾ, ਕਿਉਂਕਿ ਵਾਹਵਾ ਬਾਹਲਾ ਜ਼ਿਆਦਾ ਫੇਰ ਦਿੱਤਾ ਸੀ ਅਸੀਂ। ਅਤੇ ਉਹ ਇੱਕ ਅੱਧੀ ਗੱਲ ਅਸੀਂ ਕਰ ਦਿੱਤੀ ਸੀ ਕਿ ਉਹਨਾਂ ਦੀ ਤੇ ਮੋਹਸਨ ਨਕਵੀ ਸਾਹਿਬ ਦਾ ਖੀਸਾ ਇੱਕ ਹੀ ਹੈ, ਤੇ ਉਹ ਸ਼ਾਇਦ ਕਿਉਂਕਿ ਜ਼ਾਹਿਰ ਹੈ ਉਹ ਗੱਲ ਐਡੀ ਮੁਨਾਸਬ ਵੀ ਨਹੀਂ ਸੀ। ਜੇਬ ਤੇ ਆਪਣੀ ਆਪਣੀ ਹੁੰਦੀ, ਇੱਕੋ ਤਾਂ ਨਹੀਂ ਹੁੰਦੀ ਨਾ। ਖੈਰ ਚਲੋ, ਉਹ ਹੁਣ ਜਿਹੜੀ ਉੱਥੇ ਬੁਸ਼ਰਾ ਅੰਸਾਰੀ ਸਾਹਿਬਾ ਸਨ, ਉਹਨਾਂ ਨੇ ਜਿਹੜਾ ਆਪਣਾ ਖਿਤਾਬ ਕੀਤਾ, ਗੱਲਬਾਤ ਕੀਤੀ, ਉਹਦੇ 'ਚ ਉਹਨਾਂ ਨੇ ਸੁਹੇਲ ਵੜਾਇਚ ਸਾਹਿਬ ਨੂੰ ਬਹੁਤਾ ਹੀ ਰਗੜ ਦਿੱਤਾ। सुहेल वड़ाइच साहब मेरे बेडरूम में आके मेरे बिस्तर पे बैठ जाएंगे और कहेंगे आपने पैसा तो खूब कमाया है, इतनी दौलत कैसे इकट्ठी की थी। देखा ना, तो वड़ाइच साहब तो डांसरों से पूछ लेते, तो मेरे से तो सबसे पहले पूछ लेता। हालांकि डांसरों का सबको पता कि कैसे बनाया उन्होंने, सिवाय इनके। मगर फिर जाहिर है फिर उनके बेडरूम में कुर्सी पे बैठने का मजा ही कुछ और है। वो खुद बिस्तर पे चढ़ी हुई थी और मजाल जो उनको कहा आप भी मेरे साथ वाले तकिए पे बैठ जाए। मैं बल्कि हैरान थी उनकी किस्मत पे कि उनके घर में सुहेल वड़ाइच चले गए। पता नहीं कौन थी, अल्लाह जाने को गुलनार थी कि कौन थी, मतलब उसका आता पता ही नहीं था मुझे कौन है। बहरहाल मेरी भी खुशकिस्मती कि मेरे साथ भी एक दिन उन्होंने जियो में एक दिन मनाया था। अच्छा, बहुत साल पहले। ਉਹਨਾਂ ਕਿਹਾ ਵੀ ਇਹ ਜੇ ਮੇਰਾ ਇੰਟਰਵਿਊ ਲੈਂਦੇ ਤੇ ਨਾ ਸਿੱਧਾ ਹੀ ਮੇਰੇ ਬੈਡਰੂਮ 'ਚ ਆ ਕੇ ਪੁੱਛਣਾ ਸੀ, ਵੀ ਉੱਥੇ ਗੱਲ ਸ਼ੁਰੂ ਕਰਨੀ ਸੀ, ਉਦੋਂ ਬਾਹਰ ਨਹੀਂ। ਉਹਨਾਂ ਫਿਰ ਉਹ ਚੇਤੇ ਤੁਹਾਨੂੰ ਮਹਿਕ ਮਲਿਕ ਵਾਲਾ ਇੰਟਰਵਿਊ ਚੇਤੇ ਕਰਾਇਆ ਵੀ ਐਡਾ ਲਾਗੇ ਹੋ ਕੇ ਬਹਿ ਗਏ ਵੀ ਸਰਾਣੇ 'ਤੇ ਹੀ ਜਾ ਕੇ ਬਹਿ ਗਏ। ਉਹ ਵਿਚਾਰੀ ਨੁੱਕਰ 'ਚ ਹੋਈ ਜਾਂਦੀ ਸੀ ਤੇ ਵੜਾਇਚ ਸਾਹਿਬ ਲਾਗੇ ਹੋਈ ਜਾਂਦੇ ਸੀ। ਚਲੋ, ਵੜਾਇਚ ਸਾਹਿਬ ਨਾਲ ਤੇ ਉਹਨਾਂ ਨੇ ਜ਼ਾਹਿਰ ਹੈ ਉਹ ਇਹ ਕਹਿਣਾ ਚਾਹ ਰਹੀਆਂ ਸਨ ਵੀ ਬਹੁਤ ਹੀ ਪਰਸਨਲ ਸਵਾਲ ਕਰ ਲੈਂਦੇ ਨੇ ਤੇ ਬਹੁਤ ਹੀ ਪਰਸਨਲ ਜਗ੍ਹਾ 'ਤੇ ਵੜ ਜਾਂਦੇ ਨੇ। ਤੇ ਅਜੇ ਸ਼ੁਕਰ ਕਰੋ ਵੀ ਵੜਾਇਚ ਸਾਹਿਬ ਨੇ ਲੋਕਾਂ ਦਾ ਬਾਥਰੂਮ ਵਿਖਾਉਣ ਦਾ ਸਿਲਸਿਲਾ ਸ਼ੁਰੂ ਨਹੀਂ ਕੀਤਾ, ਵਰਨਾ ਭਾ ਸਫਦਰ ਨੇ ਤੇ ਵੀ ਦੱਸਿਆ ਵੀ ਬਾਜੀ ਮਰੀਮ ਨੇ ਬਾਥਰੂਮਾਂ 'ਚ ਵੀ ਕੈਮਰੇ ਲਾਏ ਨੇ, ਉਹ ਵੀ ਵੀਡੀਓ ਸਾਡੇ ਕੋਲ ਹੈ। ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਲੋਕਾਂ ਨੂੰ ਨੰਗਿਆਂ ਨਹਾਉਂਦਿਆਂ ਵੇਖ ਕੇ ਇਹਨਾਂ ਨੂੰ ਕੀ ਲੱਭਣਾ ਹੈ। ਬਾਹਰ ਲਾਈ ਹੈ ਬਾਜੀ ਨੇ ਕੈਮਰੇ, ਤੇ ਹੁਣ ਕੀ ਕੀਤਾ ਜਾਏ। ਭਾ ਸਫਦਰ ਦੱਸਦਾ ਰਿਹਾ, ਸਾਨੂੰ ਤਰਾਉਂਦਾ ਰਿਹਾ। ਹੁਣ ਇਹ ਬਾਜੀ ਨੇ ਕਲਾਸ ਤੇ ਲੈ ਲਈ ਵੜਾਇਚ ਸਾਹਿਬ ਦੀ, ਜੋ ਵੀ ਜਰਨਲਿਜ਼ਮ ਦੇ ਉੱਤੇ ਇੱਧਰ ਉੱਧਰ, ਲੇਕਿਨ ਚਲੋ ਵੜਾਇਚ ਸਾਹਿਬ ਨੂੰ ਪਾਸੇ 'ਤੇ ਛੱਡ ਜਾਂਦੇ, ਦੂਜੇ ਦੋਸਤਾਂ ਦੇ ਉੱਤੇ ਗੱਲ ਕਰਨੇ ਸਾਰਿਆਂ 'ਤੇ ਕਿ ਯਾਰ ਥੋੜ੍ਹਾ ਜਿਹਾ ਲੋਕਾਂ ਦੀ ਪ੍ਰਾਈਵੇਸੀ ਦਾ ਵੀ ਖਿਆਲ ਕਰਿਆ ਕਰੋ ਜਿਸ ਵੇਲੇ ਉਹਨਾਂ ਦੇ ਕੋਲੋਂ ਸਵਾਲ ਜਵਾਬ ਕਰਦੇ, ਸਪੈਸ਼ਲੀ ਖਵਾਤੀਨ, ਸਪੈਸ਼ਲੀ ਫਿਰ ਜਿਹੜੇ ਲੋਕ ਸ਼ੋਬਿਜ਼ ਦੇ ਨਾਲ ਨੇ ਜਾਂ ਦੂਜੇ ਵਿਚਾਰੇ ਕੰਮ ਕਰਦੇ ਨੇ ਜਿਹੜੇ ਵੀ, ਉਹ ਸਵਾਲ ਪੁੱਛਣ ਤੋਂ ਪਹਿਲਾਂ ਠੀਕ ਹੈ ਉਹ ਇੱਕ ਆਰਟਿਸਟ ਨੇ ਜਾਂ ਇੱਕ ਪਬਲਿਕ ਪ੍ਰੋਪਰਟੀ ਤੁਸੀਂ ਉਹਨਾਂ ਨੂੰ ਸਮਝਦੇ ਹੋ ਉਹਨਾਂ ਦੇ ਨਾਂ ਦੀ ਵਜ੍ਹਾ ਤੋਂ, ਫੇਮ ਦੀ ਵਜ੍ਹਾ ਤੋਂ, ਲੇਕਿਨ ਉਹ ਇੱਕ ਇਨਸਾਨ ਵੀ ਨੇ, ਉਹਨਾਂ ਦੀ ਨਿੱਜੀ ਜ਼ਿੰਦਗੀ ਵੀ ਹੈ ਅਤੇ ਕੋਈ ਥੋੜ੍ਹਾ ਜਿਹਾ ਪਰਦਾ ਰਹਿਣ ਵੀ ਦੇਈਦਾ, ਹਰ ਸ਼ੈ ਨਹੀਂ ਖੋਲ੍ਹ ਦੇਈਦੀ। ਅਤੇ ਇਹ ਜ਼ਰਾ ਥੋੜ੍ਹੀ ਜਿਹੀ ਮਿਹਰਬਾਨੀ ਕਰੋ। ਅੱਛਾ ਜੀ, ਅਗਲੀ ਖਬਰ, ਰੱਬ ਦੇ ਕੰਮ ਵੇਖੋ। ਰੱਬ ਵੀ ਡਿਊਟੀਆਂ ਲਾਉਂਦਾ ਬੰਦਿਆਂ ਦੀਆਂ। ਮੈਂ ਆਪ ਵੇਖਿਆ ਆਪਣੀਆਂ ਅੱਖਾਂ ਨਾਲ, ਕਈ ਬੰਦੇ ਨੇ ਸਾਰੀ ਉਮਰ ਪੈਸਾ ਜੋੜਦੇ ਨੇ। ਚੇਤੇ ਕਰੋ ਸਾਡੀ ਇੱਕ ਮਾਸੀ, ਚਾਚੀ, ਖਾਲਾ, ਜੋ ਵੀ ਉਹਨੂੰ ਆਖਣਾ, ਗੁਜਰਾਂ ਵਾਲੇ ਸੀ, ਪਿੱਤੇ ਦਾ ਆਪਰੇਸ਼ਨ ਕਰਵਾਉਣਾ ਸੀ।
ਉਹਦੇ ਲਈ ਪੈਸੇ ਇਕੱਠੇ ਕੀਤੇ ਸੀ ਤੇ ਉਹਦੇ ਲਈ ਬਿੱਲ ਜਮ੍ਹਾਂ ਕਰਵਾ ਦਿੱਤਾ ਸੀ। ਚੇਤਾ ਜੀ ਤੁਹਾਨੂੰ ਖਬਰ ਦਿੱਤੀ ਸੀ। ਤੇ ਬਿਜਲੀ ਦਾ ਬਿੱਲ ਬਹੁਤਾ ਆ ਗਿਆ ਸੀ। ਪਿੱਤੇ ਦੇ ਆਪਰੇਸ਼ਨ ਵਾਸਤੇ ਜਿਹੜੇ ਪੈਸੇ ਜਮ੍ਹਾਂ ਕੀਤੇ ਸਨ ਉਹ ਬਿੱਲ ਭਰ ਦਿੱਤਾ ਸੀ। ਉਸ ਤੋਂ ਬਾਅਦ ਦਰਦ ਹੋਈ, ਬਰਦਾਸ਼ਤ ਨਹੀਂ ਹੋਈ ਤੇ ਗੰਦੇ ਨਾਲੇ 'ਚ ਛਾਲ ਮਾਰ ਕੇ ਤੇ ਉਹ ਸਾਡੀ ਮਾਸੀ, ਚਾਚੀ, ਖਾਲਾ ਜੋ ਵੀ ਆਖਣਾ ਹੈ ਉਹਨੂੰ, ਉਹ ਫੌਤ ਹੋ ਗਈ ਸੀ। ਇਸੇ ਤਰ੍ਹਾਂ ਬੜੇ ਸਾਰੇ ਲੋਕ ਇੰਝ ਹੀ ਸਾਰੀ ਉਮਰ ਪੈਸੇ ਜਮ੍ਹਾਂ ਕਰਦੇ ਨੇ ਕਿ ਅਸੀਂ ਉਮਰਾ ਕਰ ਲਈਏ, ਲੇਕਿਨ ਉਹਨਾਂ ਨੂੰ ਕੋਈ ਨਾ ਕੋਈ ਮੁਸੀਬਤ ਪੈ ਜਾਂਦੀ ਆਖਰੀ ਵੇਲੇ ਤੇ। ਮੇਰਾ ਤਾਂ ਈਮਾਨ ਹੈ ਵੀ ਅੱਲਾ ਉਹਨਾਂ ਦੇ ਕਬੂਲ ਕਰ ਲੈਂਦਾ ਹੈ, ਪਰ ਉਹ ਨਹੀਂ ਜਾ ਪਾਉਂਦੇ। ਲੇਕਿਨ ਮੈਂ ਐਸੇ ਵੀ ਫਨਕਾਰ ਆਪਣੀਆਂ ਅੱਖਾਂ ਨਾਲ ਵੇਖੇ ਨੇ ਜਿਹੜੇ ਰਿਸ਼ਵਤ ਦੇ ਪੈਸੇ ਦੇ ਉੱਤੇ ਉਮਰੇ ਕਰਦੇ ਨੇ। ਬਲਕਿ ਮੈਂ ਇੱਕ ਵਾਰ ਕਿਸੇ ਬੰਦੇ ਨੂੰ ਇਹ ਗੱਲ ਕਰਦਿਆਂ ਸੁਣਿਆ, ਉਸ ਵੇਲੇ ਮੈਂ ਸਿਆਸਤ 'ਚ ਨਹੀਂ ਸਾਂ, ਪੁਰਾਣੀ ਗੱਲ ਹੈ। ਉਹਨੇ ਕਿਸੇ ਕੋਲੋਂ ਰਿਸ਼ਵਤ ਦੇ ਪੈਸੇ ਲੈਣੇ ਸਨ ਤੇ ਉਹ ਫੋਨ ਤੇ ਉਹਨੂੰ ਆਖਣ ਡਿਆ ਵੀ ਯਾਰ ਉਹ ਪੇਮੈਂਟ ਤੂੰ ਨਹੀਂ ਕੱਲੀ, ਛੇਤੀ ਕਰ, ਮੈਂ ਉਮਰੇ ਤੇ ਵੀ ਜਾਣਾ, ਮੈਂ ਟਿਕਟ ਲੈਣੀ ਹੈ। ਉਹ ਮੈਂ ਸੋਚਦਾ ਹੁੰਦਾ ਸੀ ਵੀ ਰੱਬ ਇਹਨਾਂ ਨੂੰ ਕਿਉਂ ਸੱਦਦਾ। ਫਿਰ ਮੈਂ ਸੋਚਿਆ ਵੀ ਕਈਆਂ ਨੂੰ ਰੱਬ ਇਸ ਲਈ ਵੀ ਸੱਦਦਾ, ਉਹਨਾਂ ਦੀਆਂ ਪੇਸ਼ੀਆਂ ਪਾਉਂਦਾ ਵੀ ਆਓ ਜ਼ਰਾ ਇੱਥੇ, ਕਿਆਮਤ ਵਾਲੇ ਦਿਨ ਫਿਰ ਤੁਹਾਨੂੰ ਮੈਂ ਪੁੱਛਾਂਗਾ ਵੀ ਤੁਸੀਂ ਇੱਥੇ ਵੀ ਰਿਸ਼ਵਤ ਦੇ ਪੈਸਿਆਂ ਨਾਲ ਆਏ ਸੋ। ਤੇ ਕਹਿਣ ਦਾ ਮਤਲਬ ਇਹ ਹੈ ਵੀ ਰੱਬ ਡਿਊਟੀਆਂ ਲਾਉਂਦਾ। ਇੱਕੋ ਹੀ ਬੰਦਾ ਜਿਹੜਾ ਇਮਰਾਨ ਖਾਨ ਨੂੰ ਯਹੂਦੀ ਏਜੰਟ ਕਹਿ ਰਹੇ ਸਨ ਜਿਹੜੇ ਸਾਰੇ ਪਾਕਿਸਤਾਨ 'ਚ, ਉਹ ਹੀ ਮੀਡੀਆ ਦੇ ਉਹ ਲੋਕ, ਉਹ ਹੀ ਨੂਨ ਲੀਗ ਵਾਲੇ, ਉਹ ਹੀ ਚੌਧਰੀ, ਕੱਲ੍ਹ ਦੀ ਅੱਲਾ ਮੀਆਂ ਨੇ ਉਹਨਾਂ ਦੀ ਡਿਊਟੀ ਲਾ ਛੱਡੀ। ਉਹਨਾਂ ਦੇ ਮੂੰਹੋਂ ਹੁਣ ਪੂਰੇ ਦਾ ਪੂਰਾ ਪਾਕਿਸਤਾਨ ਸੁਣ ਰਿਹਾ ਹੈ ਕਿ ਉਹ ਆਖਣ ਡਏ ਨੇ ਕਿ ਇਮਰਾਨ ਖਾਨ ਨੂੰ ਚਾਂਸਲਰ ਇਸ ਤੋਂ ਨਾ ਬਣਾਓ ਕਿਉਂਕਿ ਉਹ ਆਸ਼ਕੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਹੈ। ਵੇਖੋ ਅੱਲਾ ਦੇ ਕੰਮ, ਅੱਲਾ ਦੇ ਇਨਸਾਫ, ਕਿ ਜਿਹੜੇ ਦਿਨ ਰਾਤ ਆਂਦੇ ਸਨ ਵੀ ਇਮਰਾਨ ਖਾਨ ਤੇ ਮੁਸਲਮਾਨ ਹੀ ਨਹੀਂ ਹੈਗਾ। ਚੇਤੇ ਕਰੋ PTV ਦੇ ਉੱਤੇ ਪੂਰੀ ਇਹ ਸਾਡੇ ਚੌਧਰੀ ਸਾਹਿਬ ਨੇ 9 ਮਈ ਤੋਂ ਬਾਅਦ ਪੂਰੀ ਮੁਹਿੰਮ ਚਲਵਾਈ ਸੀ ਵੀ ਉਹ ਨਾ ਮੁਸਲਮਾਨ ਹੈ, ਨਾ ਇਨਸਾਨ ਹੈ, ਨਾ ਇਹ। ਉਹ ਜਿਹੜੇ ਉਹਨੂੰ ਮੁਸਲਮਾਨ ਨਹੀਂ ਸੀ ਮੰਨਦੇ, ਉਹ ਅੱਜ ਆਕਸਫੋਰਡ ਯੂਨੀਵਰਸਿਟੀ ਨੂੰ ਲਿਖ ਲਿਖ ਕੇ ਦੱਸਣ ਡਏ ਨੇ ਵੀ ਭਾਈ ਜੀ ਇਹ ਬੜਾ ਵੱਡਾ ਆਸ਼ਕੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਹੈ, ਇਹਨੂੰ ਨਾ ਲਾ ਦੇਣਾ ਚਾਂਸਲਰ। ਤੇ ਕੱਲ੍ਹ ਕਿਤੇ ਕੋਈ ਆਰਟੀਕਲ ਲਿਖ ਛੱਡਿਆ ਕਿ ਬੀਬੀ ਕੈਥਰਾਈਨ ਨੇ, ਉਹ ਕੈਥਰਾਈਨ ਕਹਾਂਗੇ ਉਹਨੂੰ ਪਰ ਅਸੀਂ ਤੇ ਉਹਨੂੰ ਕੈਥਰਾਈਨ ਹੀ ਆਖਾਂਗੇ ਪੰਜਾਬੀ 'ਚ। ਉਹ ਕੈਥਰਾਈਨ ਬੀਬੀ ਨੇ ਜਿਹੜਾ ਜੀ ਉਹ ਇੱਕ ਸਹਾਫੀ ਹੈ, ਮੇਰਾ ਖਿਆਲ ਦਾ ਅਬਜ਼ਰਵਰ ਦੇ ਵਿੱਚ ਵੀ ਲਿਖਦੀ ਹੈ ਤੇ ਸੰਡੇ ਵਾਲੇ ਦਿਨ ਉਹਦਾ ਜਿਹੜਾ ਆਰਟੀਕਲ ਹੈ ਉਹ ਛਾਇਆ ਹੋ ਜਾਂਦਾ ਉਹਦੇ ਵਿੱਚ, ਗਾਰਡੀਅਨ 'ਚ ਵੀ। ਉਹ ਬੀਬੀ ਨੇ ਇੱਕ ਆਰਟੀਕਲ ਲਿਖ ਛੱਡਿਆ, ਉਹਨੇ ਕਿਹਾ ਵੀ ਇਮਰਾਨ ਖਾਨ ਨੂੰ ਚਾਂਸਲਰ ਨਹੀਂ ਬਣਨਾ ਚਾਹੀਦਾ। ਉਹਦੇ 'ਚ ਉਹਨੇ ਜਿਹੜੀ ਵਜ੍ਹਾ ਲਿਖੀ ਨਾ ਸਭ ਤੋਂ ਵੱਡੀ, ਉਹ ਲਿਖੀ ਕਿ ਇਹਨੇ ਸਲਮਾਨ ਰੁਸ਼ਦੀ ਦੇ ਨਾਲ ਬਹਿਣ ਤੋਂ ਇਨਕਾਰ ਕੀਤਾ ਸੀ। ਉਹ ਇੰਡੀਆ ਟੁਡੇ ਦੀ ਇੱਕ ਕਾਨਫਰੰਸ ਹੋਈ ਸੀ 2009 ਕਿ 2011 'ਚ ਹਿੰਦੁਸਤਾਨ 'ਚ ਇਮਰਾਨ ਖਾਨ ਨੂੰ ਕੀਨੋਟ ਸਪੀਕਰ ਸੱਦਿਆ ਸੀ, ਉੱਥੇ ਉਹਨਾਂ ਸਲਮਾਨ ਰੁਸ਼ਦੀ ਨੂੰ ਵੀ ਸੱਦਿਆ ਸੀ। ਇੱਕੋ ਵੇਲੇ ਤੇ ਨਹੀਂ ਸੀ ਸੱਦਿਆ, ਇਮਰਾਨ ਖਾਨ ਦਾ ਟਾਕਰਾ ਨਹੀਂ ਸੀ ਹੋਣਾ, ਲੇਕਿਨ ਕਾਨਫਰੰਸ ਇੱਕੋ ਹੀ ਸੀ। ਤੇ ਇਮਰਾਨ ਖਾਨ ਨੂੰ ਉਹਨਾਂ ਚਾਰਟਰਡ ਪਲੇਨ ਮਤਲਬ ਕਿ ਖਸੂਸੀ ਜਹਾਜ਼ ਵੀ ਇੰਡੀਆ ਤੋਂ ਘੱਲਣਾ ਸੀ ਲੈ ਕੇ ਜਾਣ ਵਾਸਤੇ। ਤੇ ਇਮਰਾਨ ਖਾਨ ਨੇ ਇਨਕਾਰ ਕਰ ਦਿੱਤਾ ਸੀ ਵੀ ਮੈਂ ਇੱਥੇ ਨਹੀਂ ਆਉਣਾ ਕਿਉਂਕਿ ਇਸ ਬੰਦੇ ਨੇ ਜਿਹੜੇ ਅਲਫਾਜ਼ ਲਿਖੇ ਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ, ਉਹਦੇ ਨਾਲ ਮੁਸਲਮਾਨਾਂ ਨੂੰ ਬੜੀ ਤਕਲੀਫ ਹੋਈ ਹੈ, ਇਸ ਲਈ ਮੈਂ ਇਹਦੇ ਨਾਲ ਸਟੇਜ ਸ਼ੇਅਰ ਨਹੀਂ ਕਰਨਾ। ਉਹ ਅੱਜ ਉਹ ਜਿਹੜੀ ਬੀਬੀ ਕੈਥਰਾਈਨ ਹੈ ਉਹਨੇ ਲਿਖਿਆ ਵੀ ਇਹ ਨਹੀਂ ਚਾਂਸਲਰ ਬਣਨ ਦੇ ਕਾਬਲ। ਨਾਲ ਉਹਨੇ ਵੀ ਲਿਖਿਆ ਵੀ ਤਾਲਿਬਾਨ ਨੂੰ ਪਸੰਦ ਕਰਦਾ ਹੈ ਤੇ ਇਹ ਕਰਦਾ ਤੇ। ਲੇਕਿਨ ਇਹ ਵੇਖੋ ਵੀ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦੀ ਦੁਸ਼ਮਣੀ, ਬੁਗਜ਼ ਤੇ ਨਫ਼ਰਤ 'ਚ ਚੌਧਰੀ ਤੇ ਮੀਡੀਆ ਤੇ ਮਰਾਸੀ ਇੰਨਾ ਦੂਰ ਨਿਕਲ ਗਏ ਕਿ ਉਹ ਹੁਣ ਸਲਮਾਨ ਰੁਸ਼ਦੀ ਨੂੰ ਵੀ ਆਪਣਾ ਖਾਲੂ ਬਣਾਈ ਬੈਠੇ ਨੇ ਤੇ ਆਂਦੇ ਨੇ ਕਿ ਮੇਰਾ ਮਤਲਬ ਹੈ ਕਿ ਸਲਮਾਨ ਰੁਸ਼ਦੀ ਚੰਗਾ ਹੈ ਤੇ ਇਹ ਭੈੜਾ ਹੈ ਜਿਹਨੇ ਇਨਕਾਰ ਕੀਤਾ ਸੀ ਇਹਨੂੰ ਚਾਂਸਲਰ ਨਾ ਬਣਾਓ। ਬਹਰਹਾਲ ਇੱਥੋਂ ਤੱਕ ਇਹ ਅਪੜ ਗਏ ਨੇ। ਲੇਕਿਨ ਇਹ ਜਿਹੜੀ ਬੀਬੀ ਕੈਥਰਾਈਨ ਹੈ ਤੇ ਥੋੜ੍ਹੀ ਜਿਹੀ ਅਸੀਂ ਰਿਸਰਚ ਕੀਤੀ ਤੇ ਇਹ ਵੈਸੇ ਵੀ ਮੇਰਾ ਖਿਆਲ ਹੈ ਕਿ ਇਸਲਾਮ ਦੇ ਕਈ ਕਨਸੈਪਟ ਜਿਹੜੇ ਉਹਨਾਂ ਦੇ ਉੱਤੇ ਪਹਿਲਾਂ ਵੀ ਲਿਖ ਚੁੱਕੀ ਹੈ। ਮਸਲਾਂ ਇੱਕ ਇਹਦਾ ਆਰਟੀਕਲ ਰਿਪੋਰਟਡਲੀ ਜਿਹੜਾ ਸਾਡੇ ਸਾਹਮਣੇ ਆਉਣ ਡਿਆ, ਉਹ ਇਹਦੀ ਤਹਿਕੀਕ ਕਰਾਂਗੇ ਵੀ ਇਹ ਕਿਸ ਤਰ੍ਹਾਂ ਲਿਖਿਆ ਗਿਆ, ਉਹਨੇ ਹੀ ਲਿਖਿਆ, ਕੀ ਕੀਤਾ ਕੀ ਨਹੀਂ ਕੀਤਾ, ਇਹਦੇ 'ਚ ਕਿਤਨੀ ਕੁ ਹਕੀਕਤ ਹੈ। ਬਹਰਹਾਲ ਜਿਹੜਾ ਸਾਹਮਣੇ ਆਉਣ ਡਿਆ ਉਹ ਇਹ ਹੈ ਵੀ ਉਹਨਾਂ ਕਿਹਾ ਵੀ ਜਿਹੜੇ ਖਤਨੇ ਕਰਨਾ ਨਾ ਇਹ ਵੀ ਠੀਕ ਕੰਮ ਨਹੀਂ ਹੈ। ਇਸਲਾਮ ਦੇ ਵਿੱਚ ਜਿਹੜੇ ਖਤਨੇ ਕੀਤੇ ਜਾਂਦੇ ਨੇ ਬੱਚੇ ਨੇ ਇਹ ਵੀ ਠੀਕ ਨਹੀਂ। ਮੇਰਾ ਮਤਲਬ ਹੈ ਕਿ ਉਹਨੂੰ ਕਾਫੀ ਸਾਰੇ ਇਤਰਾਜ਼ ਨੇ, ਸਾਡੇ ਤੇ ਥੋੜ੍ਹੇ ਇਤਰਾਜ਼ ਨਹੀਂ ਹੈਗੇ। ਤੇ ਇਮਰਾਨ ਖਾਨ ਤੇ ਇਤਰਾਜ਼ ਹੈ ਨਾ ਵੀ ਸਲਮਾਨ ਰੁਸ਼ਦੀ ਨਾਲ ਨਹੀਂ ਬੈਠਾ, ਬਾਕੀ ਸਾਡੇ ਸਾਰਿਆਂ ਤੇ ਵੀ ਇਤਰਾਜ਼। ਪਰ ਇਹਦੇ 'ਚ ਕਿਹੜਾ ਮਸਲਾ ਹੈ? ਤੇ ਸ਼ੈਤਾਨ ਨੂੰ ਵੀ ਪਿਓ ਬਣਾ ਲੈਣ ਸਾਡੇ ਵਾਲੇ ਜਿਹੜੇ ਨੇ, ਜਿਹੜੇ ਸਾਡੇ ਵਾਲੇ ਇਮਰਾਨ ਖਾਨ ਦੇ ਮਗਰ ਪਏ ਨਾ, ਇਹ ਤੇ ਸ਼ੈਤਾਨ ਨੂੰ ਵੀ ਪਿਓ ਬਣਾ ਲੈਣ, ਇਹ ਕਿਸੇ ਨੂੰ ਵੀ ਬਣਾ ਲੈਣ। ਤੁਸੀਂ ਇੱਥੇ ਕਿਹਦੀ ਗੱਲ ਕਰਦੇ ਹੋ? ਇਹ ਤੇ ਕਿਸੇ ਵੀ ਲੈਵਲ ਤੇ ਜਾਣਗੇ ਵੀ ਇਮਰਾਨ ਖਾਨ ਨੂੰ ਥੱਲੇ ਕਰਨਾ। ਬਹਰਹਾਲ ਜੀ ਉਹ ਰੌਲਾ ਚੱਲਦਾ ਰਿਹਾ। ਕੱਲ੍ਹ ਹਾਮਦ ਮੀਰ ਸਾਹਿਬ ਨੇ ਫਿਰ ਟਵੀਟ ਕੀਤਾ, ਉਹਨਾਂ ਕਿਹਾ ਵੀ ਬੰਦੇ ਦੇ ਪੁੱਤਰ ਬਣੋ। ਇਹ ਜੋ ਦੱਸਦੇ ਹੋ ਵੀ ਗਾਰਡੀਅਨ ਨੇ ਆਖਿਆ ਕਿ ਇਮਰਾਨ ਖਾਨ ਨੂੰ ਚਾਂਸਲਰ ਨਹੀਂ ਬਣਨਾ ਚਾਹੀਦਾ, ਤੇ ਇਹ ਵੀ ਦੱਸੋ ਨਾ ਜ਼ਰਾ ਵੀ ਕਿਉਂ ਨਹੀਂ ਬਣਨਾ ਚਾਹੀਦਾ, ਕਿਉਂ ਲਿਖਦੇ ਰਹੇ ਹੋ? ਸਲਮਾਨ ਰੁਸ਼ਦੀ ਵਾਲੀ ਗੱਲ ਤਾਂ ਦੱਸਦੇ ਹੀ ਨਹੀਂ ਜਿਹੜੀ ਅਸਲ ਗੱਲ ਉਹਦੇ 'ਚ ਲਿਖੀ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਹਬੀਬ ਅਕਰਮ ਸਾਹਿਬ ਨੇ ਕਿਹਾ ਵੀ ਇਹ ਹਕੂਮਤ ਕੋਈ ਨਹੀਂ, ਇਹ ਹਕੂਮਤ ਦਾ ਫਸਾਡ ਹੈ, ਮਤਲਬ ਝੂਠਾ ਹੈ ਕਿ ਇਹਨਾਂ ਨੇ ਰੂਪ ਧਾਰਿਆ ਹੋਇਆ ਹਕੂਮਤ ਦਾ। ਉਹ ਮੇਰਾ ਮਤਲਬ ਇੱਕ ਪਖੰਡ ਹੈ, ਹਕੂਮਤ ਕੋਈ ਨਹੀਂ ਹੈਗੀ। ਔਰ ਹਕੂਮਤ ਦੇ ਵਿੱਚ ਵਜ਼ੀਰ ਆਜ਼ਮ, ਉਹ ਤੁਹਾਨੂੰ ਸੁਣਾ ਦਿੰਦੇ ਕੋਈ 5 ਸੈਕਿੰਡ ਦੀ, ਇਹ ਸੁਣੋ ਕੀ ਆਖਦੇ ਨੇ ਵਜ਼ੀਰ ਆਜ਼ਮ ਸਾਹਿਬ। फजल करम से
अफवाज पाकिस्तान के जो सरबराह यहाँ बैठे हैं, जनरल नासिर मुनीर, इनकी लीडरशिप में और चीफ मिनिस्टर ऑफ बलूचिस्तान इनकी लीडरशिप में और फेडरल गवर्नमेंट के पूरे तावन के साथ हम इस मरहले को अबूर करेंगे और न सिर्फ बलूचिस्तान, न सिर्फ केपी, बल्कि पूरे पाकिस्तान में जो दहशतगर्दी दोबारा 2018 के बाद बदकिस्मती से इसने सर उठाया है, इसका सर कुचला जाएगा और पाकिस्तान ज़रूर इंशाअल्लाह अपना मुकाम हासिल करेगा और हम मिलकर तरक्की और खुशहाली में हम रमा दमा होंगे। और फिर हमने कंक्लूड ਸੁਣ ਲਿਆ ਜੀ, ਵਜ਼ੀਰ ਆਜ਼ਮ ਸਾਹਿਬ ਆਖਣ ਡਏ ਨੇ ਵੀ ਆਰਮੀ ਚੀਫ ਦੀ ਲੀਡਰਸ਼ਿਪ ਤੇ ਫਲਾਣੇ ਦੀ ਲੀਡਰਸ਼ਿਪ ਦੇ ਵਿੱਚ ਮੈਂ ਕੰਮ ਕਰਾਂਗਾ, ਤੇ ਹਕੂਮਤ ਕੋਈ ਨਹੀਂ, ਇਹ ਬਸ ਨੌਕਰੀ ਕਰ ਰਹੇ ਨੇ ਤੇ ਆਪਣੀ ਮਨੀ ਲਾਂਡਰਿੰਗ ਬਚਾਈ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਨੂੰ ਅਸੀਂ ਜਿਹੜੀ ਦੇਣੀ ਹੈ ਉਹ ਇਹ ਹੈ ਕਿ ਤੁਹਾਡੇ ਚਿੱਠੀ ਪੱਤਰ ਤੁਹਾਡੇ ਸਾਹਮਣੇ ਰੱਖਣੇ ਨੇ ਛੇਤੀ ਨਾਲ, ਤੇ ਫਿਰ ਇਜਾਜ਼ਤ ਵੀ ਲੈਣੀ ਹੈ ਤੁਹਾਡੇ ਕੋਲੋਂ। ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਬੜੀ ਖਾਸ ਚੀਜ਼ ਜਾਂਦਿਆਂ ਅਸੀਂ ਸੁਣਵਾਉਣੀ ਹੈ। ਪਹਿਲਾ ਚਿੱਠੀ ਪੱਤਰ ਤੁਹਾਡਾ ਜਿਹੜਾ ਉਹ ਹੈ ਕਿ ਜੀ ਉਹ ਜਿਹੜੇ ਕੱਲ੍ਹ ਇੱਕ ਸੈਮੀਨਾਰ ਲਾਹੌਰ 'ਚ ਕਰਵਾਇਆ ਸੀ ਕਿ ਅਸੀਂ ਇਮਰਾਨ ਖਾਨ ਨੂੰ ਜਿਹੜਾ ਨਹੀਂ ਬਣਨ ਦੇਣਾ ਚਾਂਸਲਰ, ਚੇਤੇ ਨਾ? ਉਹਦੇ ਲੋਕੀ ਬੈਠੇ ਸਨ ਜਿਹੜੇ ਵਿਚਾਰੇ ਪੜ੍ਹੇ ਲਿਖੇ ਵੀ ਨਹੀਂ ਸਨ ਪਰ ਬੈਠੇ ਸਨ, ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁਣ ਆਕਸਫੋਰਡ ਕਿੱਥੇ ਹੈ ਤੇ ਚਾਂਸਲਰ ਦੇ ਸਪੈਲਿੰਗ ਕੀ ਹੁੰਦੇ ਨੇ ਤੇ ਆਕਸਫੋਰਡ ਦੇ ਕੀ ਹੁੰਦੇ ਨੇ, ਬੈਠੇ ਸਨ। ਉਹਨੇ ਲਿਖਿਆ ਕਿ ਜੋ ਲੋग हॉल में बैठे हैं वो शायद बेजार नज़र आ रहे हैं ਤੇ ਇਸ ਦੇ ਇਲਾਵਾ ਉਹਨਾਂ ਦੇ ਚਿਹਰਿਆਂ ਤੋਂ ਲੱਗ ਰਿਹਾ ਕਿ ਪੜ੍ਹੇ ਲਿਖੇ ਵੀ ਘੱਟ ਨੇ। ਅੱਛਾ, ਚਿਹਰੇ ਤੋਂ ਤਾਂ ਨਹੀਂ ਪਤਾ ਲੱਗਦਾ ਲੇਕਿਨ ਫਿਰ ਲੱਗ ਵੀ ਜਾਂਦਾ। ਕੀ ਆਖਾਂ ਹੁਣ, ਮਾਜਬੀਨ ਸਾਡੀ ਜਿਹੜੀ ਇਹ ਭੈਣ ਇਹਨੇ ਲਿਖਿਆ, ਪਰ ਚਲੋ ਬਹਰਹਾਲ ਇਹ ਇਹਨਾਂ ਦੀ ਹਰਕਤ ਹੈ ਵੀ ਵੇਖੋ ਕਿਹੜੇ ਬੰਦਿਆਂ ਕੋਲੋਂ ਕਿਹੜੀਆਂ ਕਾਰਵਾਈਆਂ ਕਰਵਾ ਰਹੇ ਨੇ। ਅੱਛਾ ਜੀ, ਇਸ ਨੌਜਵਾਨ ਦੀਆਂ ਗੱਲਾਂ ਸੁਣ ਕੇ ਲੱਗਦਾ ਹੈ ਕਿ ਮਕਬੂਜ਼ਾ ਕਸ਼ਮੀਰ 'ਚ ਰਹਿ ਰਹੇ ਹਾਂ ਅਸੀਂ। ਉਹ ਜਿਹੜੇ ਅਸੀਂ ਇੱਕ ਨੌਜਵਾਨ ਜਿਹੜਾ ਫੜਿਆ ਗਿਆ ਸੀ ਤੇ ਉਹ ਉੱਥੋਂ ਵਿਚਾਰਾ ਭੱਜ ਦੌੜ ਕੇ ਆਪਣੀ ਜਾਨ ਛੁਡਾ ਕੇ ਆਇਆ ਸੀ, ਉਹਦੀ ਗੱਲ ਕਰਨ ਡਏ ਹਾਂ। ਉਹਨਾਂ ਕਿਹਾ ਜੀ ਕਿ ਸਾਨੂੰ ਇਹ ਲੱਗਦਾ ਹੈ ਕਿ ਅਸੀਂ ਮਕਬੂਜ਼ਾ ਕਸ਼ਮੀਰ 'ਚ ਰਹਿ ਰਹੇ ਹਾਂ, ਅਸੀਂ ਇੱਕ ਹੈ ਪੰਜਾਬੀ, ਪਠਾਨ, ਸਿੰਧੀ, ਬਲੋਚੀ, ਸਭ ਤੋਂ ਪਹਿਲੇ ਅਸੀਂ ਮੁਸਲਮਾਨ ਹੈ ਤੇ ਆਪਣੇ ਅੱਲਾ ਸਾਡੇ ਦੁਸ਼ਮਣਾਂ ਨੂੰ ਗਾਰਤ ਕਰੇ। ਤੇ ਇਹ ਇਹਨਾਂ ਦਾ ਕਮੈਂਟ ਹੈ, ਉਹ ਜਿਹੜਾ ਲੜਕਾ ਕੱਲ੍ਹ ਵਿਚਾਰਾ ਬਚਾ ਕੇ ਆਇਆ ਸੀ ਉਹਦੇ ਉੱਤੇ। अच्छा जी, अगला कमेंट है कि ज़िंदगी तो आमिर फारूक और काजी फायज़ ईसा साहब भी गुजार रहे हैं, लेकिन ज़िंदगी तो मीर सादिक तो मीर जाफर भी गुजार रहे सन। लेकिन तारीख जिहड़ी है वो जस्टिस तारिक जहांगीरी जैसे किरदारां नूं अमर कर दिंदी है। ये इसलिए कि जस्टिस तारिक महमूद जहांगीरी साहब की डिग्री अज कैंसल करवा छड़ी है कराची तो। पता ही है तुहानूं कि कल डॉक्टर रियाज साहब नूं अगवा कर लिया सी ताकि उस सिंडीकेट की मीटिंग जाके आवाज़ ही ना चुक सकन, और उत्थे चौधरी साहब ने मर्जी का फैसला करवा के तारिक महमूद जहांगीरी साहब की 1999 1989 जी डिग्री की थी अज कैंसल करा दी, मनसूख करा दी, उन्होंने जाली करार दवा दिता है। और वेखो 35-36 साल बाद लाहौर के अपना इस्लामाबाद के एक हाई कोर्ट के जज नाल इन्होंने ये काम किया, तो अगों सोचो भी आम बंदे नाल की करते होणगे, इत्थों तक कपड़े ने। अच्छा जी, अगला जिहड़ा कॉमेंट है वो तुहाडे सामने रखते हैं, वो इन्होंने आख्या, लेकिन ये मैं सिर्फ तुहानूं ये दस दियां तुरया जाता भी ये तारिक महमूद जहांगीरी साहब का कुछ नहीं जाना, अल्लाह ने उन्होंने होर इज्जत भी देनी है तो रिस्क भी देना। लेकिन यह लोगों को पता लग गया है कि चौधरी साहब मामलात किस तरह करवाते हैं। और इत्थों ये भी सीखो कि उन्होंने एक प्रोफैसर सिर्फ खड़ा होया पूरे सिस्टम के विच, उन्होंने भी अगवा करवा लिया ताकि उत्थे जाके हक की गल ही ना कर सके। अच्छा जी, अगला कॉमेंट है कि जी गिल साहब तुहाडा और मोहित पीरजादा साहब का वीलॉग जिहड़ा ना वो एक ही जगह तो तुसीं करदे हो, दोनों का सैटअप एक ही है, बैकग्राउंड एको ही है। उसकी वजह है भाई जी असीं एको ही होटल 'च ठहरे हुए हैं, असीं इत्थे लॉस एंजलस कैलीफोर्निया आए हुए हैं, तो इत्थे जनाबे वाला जिहड़ा है वो एक PTI का एहतजाज सी, कॉन्फ्रेंस सी, एक सैमीनार सी, उहदे वास्ते आए हुए हैं। तो जाहिर है एक होटल है, इक्को जे कमरे ने, तो उहदी वजह तो बैकग्राउंड तुहानूं इक्को जिहा लगदा है। तो अगला जिहड़ा कॉमेंट है वो भी उस बंदे के उत्ते ही है जी, वो जिहड़ा साडा दोस्त उत्थों अपनी जान बचा के भज्जिया, बच गया गोलियां दे विच। उन्हें आख्या जी बड़े अफसोस की गल है, गल तो सानूं इंज लगदी है कि जिवें यह जिहड़ी बलूचिस्तान दे विच दहशतगर्दी कराई है, ये भी पंजाबी बलोची वाली जिहड़ी दहशतगर्दी कराई, ये भी ध्यान वंडाउण वास्ते कीती है ताकि इमरान खान ते मुल्क 'च जिहड़ा काम पाया जा रहा उस तो ध्यान वट जाए तो लोग इधर उधर सोचना शुरू कर देण ते ये विचों अपना काम कर देण। ये उन्होंने आख्या जी सानूं तो यही लगता है, होर कोई गल लगदी नहीं। अच्छा जी, जाण तो पहलां फरत अब्बास साहब की शायरी है, वो ज़रा सुनो, अज दे दिनां दे हिसाब नाल बिल्कुल फिट बैठदी है। उन्हें की लिखिया अज दे हालात दे उत्ते, वो सुनो तो मैनूं इत्थों दिओ इजाजत, रब रख। जो रात को अदालतें लगा गया वो कौन था,
गुमाश्तों को तख्त पर बिठा गया, वो कौन था? जो कातलों को डाकुओं को अपने इख्तियार से, जो कातलों को डाकुओं को अपने इख्तियार से मेरे वतन के हुक्मरां बना गया, वो कौन था? वो जिसके बूट से हमारी राख थी चिपक गई, वो जिसके बूट से हमारी राख थी चिपक गई, वो जो हमारा आशियां जला गया, वो कौन था? एक आखिरी चिराग था तमाम शहर में यहाँ, एक आखिरी चिराग था तमाम शहर में यहाँ, वो आखिरी चिराग भी बुझा गया, वो कौन था? मेरे अजीम गाजियों पे मुझको फ़ख्र है बहुत, मेरे अजीम गाजियों पे मुझको फ़ख्र है बहुत, मगर जो आके दाग सा लगा गया, वो कौन था? हमारे आंसुओं से भूख बह रही है आजकल, हमारे आंसुओं से भूख बह रही है आजकल, वो कौन है जो रिज़्क सबका खा गया, वो कौन था?